ਵਾਲੇਕਮ ਸਰ, ਸਭ ਤੋਂ ਪਹਿਲੇ ਤਾਂ ਸਾਡਾ ਮਾਈਕ ਪਕੜੋ ਨਾ ਸਰ, ਤੁਸੀਂ ਕਿਉਂਕਿ ਬਹੁਤ ਅੰਦਰ ਬੈਠੇ ਹੋ। ਵਾਲੇਕਮ ਸਲਾਮ ਜਨਾਬ। ਅੱਛਾ ਸਰ, ਬਸੰਤ ਸ਼ੁਰੂ ਹੋ ਰਹੀ ਜੇ, ਬਿਲਕੁਲ ਖੈਰ ਨਾਲ ਆਵੇ ਜੀ। ਪਹਿਲੇ ਦੱਸੋ ਤੁਹਾਡੇ ਜਜ਼ਬਾਤ ਕੀ ਨੇ? ਜਜ਼ਬਾਤ ਠੀਕ ਹੈ, ਹੋਣੀ ਚਾਹੀਦੀ ਹੈ। ਹੁਕੂਮਤ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਸਾਨੂੰ ਪਾਣੀ ਦਾ ਲੋ ਬਸੰਤ ਵੱਲੋਂ ਸਾਨੂੰ ਇਜਾਜ਼ਤ ਦਿੱਤੀ ਹੈ, ਉਹਨਾਂ ਦੀ ਬਹੁਤ ਮਿਹਰਬਾਨੀ ਹੈ। ਠੀਕ ਹੋ ਗਿਆ। ਅੱਛਾ ਸਰ, ਤੁਸੀਂ ਪਹਿਲੇ ਕਿੰਨੇ ਸਾਲ ਪਹਿਲੇ ਕੰਮ ਕਰਦੇ ਸੀ? ਮੈਂ 1962 ਦਾ ਕੰਮ ਕਰਨ ਵਾਲਾ। ਇਹ ਗੁੱਡੀਆਂ ਡੋਰਾਂ ਦਾ ਕੰਮ ਕਰਦੇ ਸੀ। ਖਾਤੇ ਮੇਰੇ ਕੋਲ ਨੇ, ਮੈਂ ਬਾਹਰ ਤੋਂ ਲੈ ਕੇ ਪਾਬੰਦੀ ਤੱਕ ਮੈਂ ਕੰਮ ਕੀਤਾ 40 ਸਾਲ। ਠੀਕ ਹੋ ਗਿਆ। ਅੱਜ ਕੱਲ ਤੁਸੀਂ ਕੀ ਰੱਖਿਆ ਹੈ? ਬਸ ਇਹ ਗੱਟੇ ਗੁੱਟੇ ਜੋ ਕੋ ਲਾਟਰੀਆਂ ਵਗੈਰਾ ਦਾ ਜੋ ਬਾਜ਼ਾਰ ਦੇ ਮੁਤਾਬਕ ਹੈਗਾ ਕਰਨਾ ਪੈਂਦਾ, ਉਹ ਵੀ ਰੋਟੀ ਪਾਣੀ ਵਾਸਤੇ। ਨਹੀਂ ਹੁਣ ਸਰ ਦੁਬਾਰਾ ਐਲਾਨ ਹੋ ਗਿਆ ਬਸੰਤ ਬਸ ਥੋੜੇ ਦਿਨਾਂ ਤੱਕ, ਤੇ ਤੁਸੀਂ ਦੁਬਾਰਾ ਲਿਆਓਗੇ ਇੱਥੇ ਗੁੱਡੇ ਡੋਰਾਂ? ਲਿਆਵਾਂਗੇ ਜੀ, ਮਾਲਕ ਦੀ ਗਵਰਨਮੈਂਟ ਨੇ ਇਜਾਜ਼ਤ ਦਿੱਤੀ। ਹਾਲੀ ਤਾਂ ਪੰਜਾਬ ਦੇ ਵਿੱਚ ਗੁੱਡੀ ਨਹੀਂ ਮਿਲਦੀ ਬਈ। ਹਾਂਜੀ। ਨਾ ਮਟੀਰੀਅਲ ਹੈ ਨਾ ਕੁਛ ਹੈ, ਤੇ ਸਾਨੂੰ ਦੂਜੇ ਸੂਬਿਆਂ ਨੂੰ ਲਿਆਣੀ ਪੈਣੀ ਹੈ। ਉਹ ਬੜੇ ਨਖਰੇ ਕਰਦੇ ਪਏ ਨੇ। ਅੱਛਾ। ਉਹ ਪਹਿਲੇ ਕਦੀ ਸਾਡੇ ਗਾਹਕ ਹੁੰਦੇ, ਸਾਡੇ ਉਧਾਰੀਏ ਗਾਹਕ ਸਨ, ਸਾਨੂੰ ਉਹਨਾਂ ਕੋਲੋਂ ਜਾ ਕੇ ਲਿਆਣਾ ਪਏਗਾ ਸੌਦਾ। ਠੀਕ ਹੋ ਗਿਆ। ਉਹ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈ। ਅੱਛਾ ਸਰ, ਅੱਜ ਤੋਂ ਕੁਝ ਸਾਲ ਪਹਿਲੇ, ਕੋਈ 20 ਸਾਲ ਪਹਿਲੇ ਦੀ ਗੱਲ ਕਰਨੇ ਆ, ਜਿਹੜੀ ਆਖਰੀ ਬਸੰਤ ਸੀ, ਉਦੋਂ ਮਾਲ ਕਿਵੇਂ ਪੂਰਾ ਕੀਤਾ ਸੀ? ਮਾਲ ਐਸਾ ਪੂਰੇ ਬਚਿਆ ਮਾਲ ਦੀ ਸਾਡੇ ਕੋਲ। ਅੱਛਾ। 2005 ਦੀ ਪਾਬੰਦੀ ਨਾਲ ਅਸੀਂ ਗੁਦਾਮਾਂ ਦੇ ਵਿੱਚ ਲਾ ਕੇ ਤੇ ਤਾਲੇ ਲਾਤੇ ਸੀ, ਖੋਲੀ ਨਹੀਂ। ਮੈਂ ਤੁਹਾਡੇ ਕੋਲ ਪੁੱਛਣਾ ਇਹ ਚਾਹ ਰਿਹਾ, ਉਦੋਂ ਮਾਲ ਤੁਸੀਂ ਆਪ ਤਿਆਰ ਕਰਦੇ ਸੀ ਜਾਂ ਕਿੱਥੋਂ ਮੰਗਵਾਉਂਦੇ ਸੀ ਉਸ ਦੌਰ 'ਚ? ਵੈਗਨ ਪਿੰਡ ਹੀ ਤਿਆਰ ਹੁੰਦਾ, ਦਰਜਿਆਨੀ ਹੁੰਦਾ, 10 ਕਿਲੋਮੀਟਰ ਅੰਦਰ ਪਿੰਡ ਹੈਗਾ। ਉਹ ਪੂਰਾ ਪਿੰਡ ਗੁੱਡੀ ਬਣਾਉਂਦਾ, ਮਰੀਦ ਕੇ ਗੁੱਡੀ ਬਣਦੀ ਸੀ, ਪੂਰਾ ਮਰੀਦ ਕੇ ਗੁੱਡੀ ਬਣਾਉਂਦਾ ਸੀ। ਅੱਛਾ। ਮਾਮੀਆਂ ਕਲੋਨੀ ਗੁੱਡੀ ਬਣਦੀ ਸੀ, ਔਰ ਉਸ ਤੋਂ ਬਾਅਦ ਸ਼ਦਰੇ ਗੁੱਡੀ ਬਣਦੀ ਸੀ, ਔਰ ਉਸ ਤੋਂ ਬਾਅਦ ਸ਼ਦਰੇ ਬਣਦੀ ਸੀ, ਭਗਵਾਨਪੁਰੇ ਗੁੱਡੀ ਬਣਦੀ। 35 ਲੱਖ ਬੰਦਾ ਕੰਮ ਕਰਦਾ ਸੀ ਇਸ ਚੀਜ਼ ਦੇ ਨਾਲ, ਮੁਲਵਸ ਹੈਗਾ ਸੀ। ਅੱਛਾ। ਜਿਹੜਾ ਬੇਕਾਰ ਹੋ ਗਿਆ ਆਪਣੇ ਐਸੇ ਏਰੀਆ 'ਚ ਮੁਰੀਦ ਕੇ ਲਾਹੌਰ, ਪੰਜਾਬ ਦਾ। ਤੁਹਾਡੀਆਂ ਤਾਂ ਬੜੀਆਂ ਯਾਦਦਾਸ਼ਤਾਂ ਨੇ। ਇਹ ਤੁਹਾਡੇ ਇਸੇ ਬਾਜ਼ਾਰ 'ਚ ਮੀਆਂ ਸਾਹਿਬ ਵੀ ਆਉਂਦੇ ਹੁੰਦੇ ਸਨ? ਮੀਆਂ ਸਾਹਿਬ ਬਿਲਕੁਲ ਠੀਕ ਹੈ। ਮੀਆਂ ਸਾਹਿਬ ਆਪਣੇ ਘਰ ਹੈ ਜਿੱਥੇ ਇਮਾਮ ਬਾਰਗਾ ਨਹੀਂ ਆ, ਇਹਦੇ ਨਾਲ ਹੀ ਸਾਹਮਣੇ ਡਿੱਗ ਪਿਆ ਮਕਾਨ। ਉਹ ਮੇਰੇ ਵਾਲਦ ਸਾਹਿਬ ਦੇ ਸੱਕੇ ਚਾਚੇ ਦਾ ਪੁੱਤਰ ਸੀ ਰਾਣਾ ਜਮੀਲ, ਉਹਦੇ ਛੱਤ ਤੇ ਆ ਕੇ ਪਤੰਗਬਾਜ਼ੀ ਕਰਦੇ ਹੁੰਦੇ ਸਨ। ਅੱਛਾ। 83 ਤੋਂ ਪਹਿਲੇ 2-3 ਦਫਾ ਮੇਰੇ ਕੋਲ ਸੌਦਾ ਵੀ ਲਗਾਇਆ ਇਹਨੇ। ਅੱਛਾ। ਇਹ ਬੜੇ ਦੁਕਾਨ ਦੇ 83 ਤੋਂ ਪਹਿਲੇ, 82 ਤੋਂ ਪਹਿਲੇ। ਠੀਕ ਹੋ ਗਿਆ। ਡੇਟਾ ਬਿਲਕੁਲ ਠੰਡੇ ਹੋ ਗਿਆ, ਤੁਹਾਨੂੰ ਮੈਂ ਦੱਸ ਰਿਹਾ। ਠੀਕ ਹੋ ਗਿਆ। ਉਸ ਤੋਂ ਬਾਅਦ ਵਜ਼ੀਰੇ ਖਜ਼ਾਨਾ ਪੰਜਾਬ ਲੱਗੇ ਤੇ ਫਿਰ ਆਣਾ ਕੱਟ ਗਿਆ। ਅੱਛਾ। ਤੇ ਦੂਜੇ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਵੀ ਆਉਂਦੇ ਨੇ? ਨਹੀਂ। ਅੱਛਾ। ਮੀਆਂ ਸਾਹਿਬ, ਵੱਡੇ ਮੀਆਂ ਸਾਹਿਬ ਵੀ ਆਉਂਦੇ ਸਨ? ਮੀਆਂ ਸਾਹਿਬ ਬਸੰਤ ਦਾ ਤਾਂ ਫਿਰ ਇਹਦਾ ਮਤਲਬ ਉਹਨਾਂ ਨੇ ਬੜਾ ਸ਼ੌਕ ਰਿਹਾ ਕਿਸੇ ਦੌਰ। ਬਿਲਕੁਲ ਇਹ ਹੈ। ਹੁਣ ਅੱਗੇ ਬਸੰਤ ਸ਼ੁਰੂ ਹੋ ਰਹੀ ਹੈ, ਤੁਹਾਨੂੰ ਪਤਾ ਹੈ ਸਿਰਫ ਲਾਹੌਰ 'ਚ ਹੋ ਰਹੀ ਹੈ, ਤੇ ਲਾਹੌਰ ਤੇ ਇੰਨੀ ਖਪਤ ਕਿਵੇਂ ਪੂਰੀ ਹੋਏਗੀ? ਇਹੋ ਚੀਜ਼ ਅਸੀਂ ਸੋਚ ਹੀ ਹੈ ਕਿ ਕਿੱਥੋਂ ਪੂਰੀ ਕਰਾਂਗੇ। ਮੇਰਾ ਰਾਤੀ ਇੱਕ ਭਾਈ ਸੀ ਬੈਠਾ ਹੋਇਆ ਸੀ ਮੇਰੇ ਕੋਲ, ਕਹਿੰਦਾ ਜੀ ਗਵਰਨਮੈਂਟ ਗੁੱਡੀ ਦੇਗੀ। ਮੈਂ ਕਿਹਾ 1 ਕਰੋੜ ਤੋਂ ਉੱਤੇ ਗੁੱਡੀ ਚਾਹੀਦੀ ਹੈ, ਤੇ ਕਿੱਥੋਂ ਗਵਰਨਮੈਂਟ ਪੈਦਾ ਕਰੇਗੀ ਗੁੱਡੀ? ਕਹਿੰਦਾ ਜੀ ਗੁੱਡੀ ਪੂਰੀ। ਮੈਂ ਕਿਹਾ ਸਵਾਲ ਹੀ ਨਹੀਂ ਪੈਦਾ ਹੋਇਆ, ਗਵਰਨਮੈਂਟ ਰਾਤੀ ਬਹਿਸ ਕਰਦੇ ਪੈਦਾ। ਅੱਛਾ। ਉਹ ਸਰਕਾਰੀ ਮੁਲਾਜ਼ਮ ਸੀ, ਕਹਿੰਦਾ ਗਵਰਨਮੈਂਟ ਪੂਰੀ ਕਰੇਗੀ। ਮੈਂ ਕਿਹਾ ਹੋ ਹੀ ਨਹੀਂ ਸਕਦੀ। ਮੈਂ ਕਿਹਾ ਸਾਨੂੰ ਇਜਾਜ਼ਤ ਦੇ, ਅਸੀਂ ਉਹਨਾਂ ਦੇ ਤਰਲੇ ਵਗੈਰਾ ਕਰਾਂਗੇ ਤੇ ਫੇਰ ਹੀ ਕੋਈ ਗੁੱਡੀ ਲੈ ਕੇ ਆਵਾਂਗੇ। ਸਾਨੂੰ ਇਜਾਜ਼ਤ ਦੇਗੀ ਤੇ ਗੁੱਡੀ ਆਏਗੀ, ਕਿਉਂਕਿ ਲਾਹੌਰ ਇੰਨਾ ਵੱਡਾ ਏਰੀਆ ਹੈ, ਇੰਨੀ ਤਾਦਾਦ, ਇੰਨੀ ਆਵਾਮ ਹੈ। ਹੁਣ ਤਾਂ ਉਹ ਪਹਿਲੇ ਕਿੰਨਾ ਏਰੀਆ ਸੀ, ਹੁਣ ਤਾਂ ਉਸ ਤੋਂ ਡਬਲ ਟ੍ਰਿਪਲ ਹੋ ਗਿਆ। ਮੈਂ ਕਿਹਾ ਲਾਇਸੈਂਸ ਦੇ ਨਾਲ ਸਾਨੂੰ ਸੂਬਿਆਂ ਤੋਂ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਜੇ ਸਾਨੂੰ ਰਸਤੇ 'ਚ ਕਿਸੇ ਨੇ ਤੰਗ ਕਰਨਾ ਤੇ ਅਸੀਂ ਕਿੱਥੋਂ ਲਿਆ ਕੇ ਕਰਾਂਗੇ? ਅੱਛਾ। ਹੁਣ ਕੀ ਹਾਲਾਤ ਨਜ਼ਰ ਆਉਂਦੇ ਜੇ ਖਪਤ ਪੂਰੀ ਕਰ ਦਿਓਗੇ ਲੋਰੀਆਂ ਦੀ? ਦੇਖੋ ਜੀ, ਖਪਤ ਤਾਂ ਨਹੀਂ ਪੂਰੀ ਹੁੰਦੀ। ਤੇ ਕਿਉਂਕਿ ਤੁਹਾਨੂੰ ਦੱਸਿਆ ਸਾਰਾ ਸਾਲ ਅਸੀਂ ਗੁੱਡੀ ਬਣਵਾਉਣਾ ਨਾ, ਤਾਂ ਫੇਰ ਜਾ ਕੇ ਬਸੰਤ ਹੁੰਦੀ ਸੀ। ਇੱਕ ਦਿਨ ਕਾਰੀਗਰਾਂ ਨੂੰ ਵੇਲਾ ਨਹੀਂ ਸੀ ਬੈਠਣ ਦੇਈਦਾ। ਤੇ ਹੁਣ ਫਿਰ ਇਹਦਾ ਸੀਜ਼ਨਲ ਅਗਰ ਕੰਮ ਤੁਹਾਨੂੰ ਮਿਲ ਜਾਏ ਕਿ 1-1.5 ਮਹੀਨੇ ਦਾ ਕਰਨਾ ਸਿਰਫ, ਉਹਦੇ ਤੇ ਵੀ ਮੁਤਮਿਨ ਹੋ? ਬਾਹਰ ਇੱਕ ਮਜਬੂਰੀ ਹੈ ਨਾ ਹੋਣ ਕੋਲੋਂ ਵੀ। ਹਾਂ। ਤੁਸੀਂ ਤਿਆਰ ਹੋ ਵਾਪਸ ਆਉਣ ਨੂੰ ਇਸ ਪੇਸ਼ੇ 'ਚ? ਬਿਲਕੁਲ ਆਉਣ ਨੂੰ ਤਿਆਰ ਹਾਂ। सर बसंत दोबारा शुरू होने वाली है, हुकूमत ने ऐलान भी कर दिता है। ठीक है, बड़ी अच्छी गल है, होनी चाहिए बसंत। हाँ, बड़ी अच्छी गल है, होनी भी चाहिए। ਤੁਹਾਡੀ ਇਸ ਦੁਕਾਨ 'ਚ ਪਹਿਲੇ ਕਿਸੇ ਦੌਰ 'ਚ ਹੁੰਦਾ ਰਿਹਾ ਕੰਮ? ਹਾਂ, ਹੁੰਦਾ ਰਿਹਾ। ਤੁਹਾਡੇ ਵਟਕੇ ਕਰਦੇ ਰਹੇ ਨੇ ਸਰ? ਨਹੀਂ, ਮੈਂ ਕਰਦਾ ਰਿਹਾ। ਅੱਛਾ, ਤੁਸੀਂ ਆਪ ਹੀ ਕਰਦੇ ਰਹੇ? ਜੀ। ਦੁਬਾਰਾ ਫਿਰ ਇਹ ਬਾਜ਼ਾਰ ਕੋ ਸਜੇਗਾ इंशाल्लाह, इंशाल्लाह। ਤੁਸੀਂ ਵੀ ਇਰਾਦਾ ਰੱਖਦੇ ਹੋ ਕੰਮ ਦਾ ਦੁਬਾਰਾ? ਦੇਖੋ, ਅਗਰ ਆਸਾਨੀ ਹੋਏਗੀ ਤੇ ਲਾਜ਼ਮੀ ਕੰਮ ਕਰਾਂਗੇ। ਹਾਂ। ਤੁਸੀਂ ਕੋਈ ਲਾਇਸੈਂਸ ਵਗੈਰਾ ਅਪਲਾਈ ਕੀਤਾ ਫਿਰ? ਹਾਲੇ ਨਹੀਂ ਕੀਤਾ, ਕਿਉਂਕਿ ਹੁਣ ਮੈਂ ਲਾਇਸੈਂਸ ਵਗੈਰਾ ਤਾਂ ਬਣ ਰਹੇ ਨੇ ਲੋਕਾਂ ਬਣ ਰਹੇ ਤੇ ਕੁਝ ਲੋਕਾਂ ਨੇ ਬਣਵਾਏ ਵੀ ਨੇ। ਅੱਛਾ। ਤੇ ਬਣਾ ਲੈਣੇ, ਅਸੀਂ ਅੱਜ ਵੀ ਬਣਾ ਲੈਣੇ। अब बसंत च टाइम तो थोड़ा ही रह गया। ਤੇ ਉਹ ਹਾਲੀ ਬੜੀ ਪ੍ਰੋਬਲਮ ਹੈਗੀਆਂ ਨਾ। ਤੁਹਾਡਾ ਤਾਂ ਬੜਾ ਤਜਰਬਾ ਹੈ ਉਸ ਦੌਰ 'ਚ, ਇਹ ਲੋਰੀਆਂ ਦੀ ਖਪਤ ਪੂਰੀ ਹੋ ਸਕਦੀ? ਤੁਸੀਂ ਮੈਨੂੰ ਦੱਸੋ 20 ਦਿਨਾਂ 'ਚ? ਨਹੀਂ, 20 ਦਿਨਾਂ 'ਚ ਨਹੀਂ ਹੋ ਸਕਦੀ। ਕਿੰਨੀ ਬਸੰਤ, ਕਿੰਨਾ ਦੌਰ ਚਾਹੀਦਾ ਹੈ, ਕਿੰਨੀ ਗੁੱਡੀ ਚਾਹੀਦੀ ਹੈ? ਹਾਲੀ ਤਾਂ ਮੇਰੇ ਕੋਲ ਸਟਾਰਟ ਹੀ ਨਹੀਂ ਹੋਇਆ। ਲੇਕਿਨ
बसंत भी थोड़ी जी इस साल ते महदूद होगी, फिर अगले साल इंशाल्लाह अगर कोई हादसा ना होया हाँ हाँ ते लाजमी होएगी अगले साल, यानी कि थोड़ी थोड़ी ग्रेजुअली ਵਧੇਗੀ। वैसे तो हिफाजती इकदाम हुकूमत हाँ। करना चाह रही है, कोई हाँ मोटरसाइकिलों के अगे भी लगवा हाँ। रहे हैं, डोर भी वो कह रहे हैं केमिकल इस्तेमाल नहीं करनी, सही है। गुड्डा भी छोटा। हाँ मेरे ख्याल से वैसे तक काम ठीक रहेगा अगर इन्हें कम ठीक रहेगा। इन्ना ते अमल हो गया था। हाँ वैसे लोग ये बात तो नहीं आते से इंशाल्लाह अमल होएगा ਇਹਦੇ ਤੇ। क्योंकि डोर ਦਾ ਤੁਹਾਨੂੰ ਵੀ ਆਈਡੀਆ ਕੱਚ ਵਾਲੀ ਡੋਰ ਹੈ ਜਾਂ ਸਖਤ ਡੋਰ ਹੈ, तो ਡੋਰਾਂ ਦੇ ਬੜੇ ਸ਼ੌਕੀਨ ਨਹੀਂ ਉਹ ਹੁਣ ਮੈਥ ਕੀ ਉਹ ਬਰੀਕ ਧਾਗਾ ਤੇ ਬਰੀਕ ਧਾਗੇ ਦੀ ਜਿਹੜੀ ਡੋਰ ਹੁੰਦੀ ਹੈ ਨਾ ਉਹ ਪਿੰਨੀ ਤੇ ਲੱਗਦੀ ਹੈ ਬਸ, ਜਿਹੜੀ ਦੀ ਤਾਂ ਇਜਾਜ਼ਤ ਹੀ ਨਹੀਂ ਹੈ। ਹਾਂ ਬਸ ਮੇਨ ਇਹ ਵਜ੍ਹਾ ਹੈ। बाकी खुश हो इस फैसले से, हाँ, पसंद होनी चाहिए हाँ, भरपूर। भरपूर। सर कुछ दो जी ਵਾਲੇਕਮ ਸਲਾਮ ਜੀ। सर ਕਿਹੜਾ ਕਿਹੜਾ ਚਾਰ ਤੁਹਾਡੇ ਕੋਲ ਪਿਆ ਹੈ? ਸਾਡੇ ਕੋਲ ਸਰ ਜੀ ਇਹ ਸਾਦੇ ਪਏ ਨੇ, ਸਾਰੇ ਹੀ ਪਏ ਨੇ। ਆਵਾਜ਼ ਨਹੀਂ ਜੇ ਤੁਹਾਡੀ ਆ ਰਹੀ ਮੇਰੇ ਤੱਕ। ਮੇਰਾ ਗਲਾ ਨਹੀਂ ਬੈਠਾ, ਬਾਹਰ ਤਬੀਅਤ ਨਹੀਂ ਸਹੀ, ਤੇ ਸਰ ਬਸੰਤ ਆਉਣ ਵਾਲੀ ਹੈ, ਬਸੰਤ ਹੋਣੀ ਚਾਹੀਦੀ ਹੈ ਕਿ ਨਹੀਂ? ਨਹੀਂ ਹੋਣੀ ਚਾਹੀਦੀ। ਨਹੀਂ ਹੋਣੀ ਚਾਹੀਦੀ, ਕਿਉਂ ਨਹੀਂ ਹੋਣੀ ਚਾਹੀਦੀ? ਇਸ ਵਾਸਤੇ ਕਿ ਨੁਕਸਾਨ ਹੈ ਬੱਚਿਆਂ ਨੂੰ। ਜਾਨੀ ਨੁਕਸਾਨ ਦਾ ਡਰ ਹੋਏਗਾ। ਹਾਂਜੀ, ਤੇ ਅਗਰ ਉਹ ਕੋਈ ਹਿਫਾਜ਼ਤੀ ਇਕਦਾਮਾਤ ਕਰ ਦਿੱਤੇ ਜਾਵਨ ਫਿਰ? ਹਾਦਸੇ ਤੇ ਕੋਈ ਵੀ ਨਹੀਂ ਹੁੰਦੇ, ਕਈ ਦਫਾ ਵੇਖੇ ਨੇ ਮੋਟਰਸਾਈਕਲਾਂ ਦੇ ਬੱਚੇ ਤੁਸੀਂ ਵੀ ਮਾਰ। ਕਿਸੇ ਦੌਰ 'ਚ ਕੰਮ ਕਰਦੇ ਰਹੇ ਹੋ? ਨਾ ਅਸੀਂ ਜ਼ਿੰਦਗੀ 'ਚ ਨਹੀਂ ਕੀਤਾ। ਅੱਛਾ, ਇਹ ਪੂਰਾ ਬਾਜ਼ਾਰ ਤਾਂ ਗੁੱਡੀਆਂ ਦਾ ਹੀ ਸੀ। ਉਹ ਕਰਦੇ ਰਹਿਣ, ਅੱਛਾ, ਉਹਨਾਂ ਦਾ ਨਹੀਂ। ਬਸੰਤ ਹੋਣੀ ਵੀ ਨਹੀਂ ਚਾਹੀਦੀ। ਚਲੋ ਠੀਕ ਹੋ ਗਿਆ। ਸਰ ਕਿਹੜੇ ਕਿਹੜੇ ਚਾਰ ਪਏ ਜੀ? ਹਰ ਕਿਸਮ ਦਾ ਅਚਾਰ ਮਿਲੇਗਾ, ਵੈਜੀਟੇਬਲ ਅਚਾਰ, ਸਬ ਮਿਕਸ ਅਚਾਰ, ਘਰ ਦਾ ਬਣਿਆ ਅਚਾਰ, ਲਸੂੜੇ ਦਾ, ਲਸਣ ਦਾ, ਲੀਮੂ ਦਾ, ਮਿਰਚ ਦਾ, ਗਾਜਰ ਦਾ, ਸਭ ਚਨਿਆਂ ਤੋਂ ਦਾ। ਸਪੈਸ਼ਲ ਅਚਾਰ ਕਿਹੜਾ ਤੁਹਾਡਾ? ਸਭ ਤੋਂ ਜ਼ਿਆਦਾ ਅਚਾਰ ਸਾਡੇ ਕੋਲ ਮਿਕਸ ਅਚਾਰ ਹੁੰਦਾ ਹੈ। ਵਾਲਾ? ਇਹਦੇ ਵਿੱਚ 12-13 ਆਈਟਮਾਂ ਹੁੰਦੀਆਂ ਨੇ। ਅੱਛਾ, 12 ਮਸਾਲਾ ਵਗੈਰਾ ਆਈਟਮਾਂ। ਬਿਹਤਰੀਨ ਕੁਆਲਿਟੀ 'ਚ ਹੁੰਦਾ ਹੈ, ਨਮਕ ਲਾਈਟ ਹੁੰਦਾ ਹੈ, ਤਾਂ ਹਰ ਚੀਜ਼ ਹੁੰਦੀ ਹੈ। ਇਹ ਕਿਹੜਾ ਅਚਾਰ? ਹਾਲੀ ਅੰਬ ਦਾ ਅਚਾਰ ਹੈ, ਇਹ 400 ਰੁਪਏ ਕਿਲੋ ਹੁੰਦਾ ਹੈ। ਅੱਛਾ, ਤੇ ਫਿਰ ਇਹ ਮਿਕਸ ਅਚਾਰ 250 ਰੁਪਏ ਕਿਲੋ ਜੇ, ਉਹ ਮਿਕਸ ਅਚਾਰ 300 ਰੁਪਏ ਕਿਲੋ ਜੇ। ਸਪੈਸ਼ਲ ਵਾਲਾ ਜਿਹੜਾ ਹੈ 450 ਰੁਪਏ ਕਿਲੋ ਹੈ। ਫਿਰ ਲਸੂੜੇ ਦਾ ਅਚਾਰ ਹੈ 400 ਰੁਪਏ ਕਿਲੋ। ਅੱਛਾ ਸਰ, ਇਹ ਲਸੂੜੇ ਦਾ ਫਾਇਦਾ ਕੀ ਹੈ? ਸੂਰਾ ਵੈਸੇ ਤਾਂ ਫਾਇਦਾ ਕੋਈ ਖਾਤੇ ਹੁੰਦਾ ਹੈ, ਬਸ ਜ਼ਾਇਕੇ ਵਾਸਤੇ। ਲਸਣ ਦਾ ਅਚਾਰ ਹੁੰਦਾ ਹੈ, ਉਹ ਬਲੱਡ ਪ੍ਰੈਸ਼ਰ ਵਾਸਤੇ ਹੁੰਦਾ ਹੈ, ਅੱਛਾ। ਕੋਲੇਸਟ੍ਰੋਲ ਵਾਸਤੇ ਹੁੰਦਾ ਹੈ, ਸ਼ੂਗਰ ਵਗੈਰਾ ਦਾ ਜੋ ਮਸਲਾ ਹੋਵੇ ਉਹਦੇ ਵਾਸਤੇ ਹੁੰਦਾ ਹੈ। ਮਿਰਚਾਂ ਅਚਾਰ ਹੈ, ਇਹ ਸੁਹਾਣੇ ਦੀ ਮੂਲੀ ਦਾ ਅਚਾਰ ਹੈ, ਦਰਦਾਂ ਵਗੈਰਾ ਵਾਸਤੇ, ਗੈਸ ਅੱਛਾ, ਵਗੈਰਾ ਮਿਰਚ ਦਾ ਵਾਸਤੇ। ਤਾਂ ਮੈਂ ਸੁਣਿਆ ਵੀ ਹੋਇਆ ਕਿ ਇਹ ਤਾਂ ਬੰਦੇ ਦੀ ਵੀ ਦਾ ਜ਼ਹਿਰ ਮਾਰ ਦਿੰਦੀ ਮਿਰਚ। ਹਾਂਜੀ, ਇਹ ਬਹੁਤ ਤੇਜ਼ ਹੁੰਦੀ ਹੈ। ਹਾਂ। ਤੇ ਫਿਰ ਜਿਹੜਾ ਸੁਹਾਣੇ ਦੀ ਮੂਲੀ ਦਾ ਅਚਾਰ ਹੈ ਵਾਲਾ, ਇਹ ਦਰਦਾਂ ਵਾਸਤੇ, ਗੈਸ ਵਾਸਤੇ, ਤੇਜ਼ਾਬੀਅਤ ਵਗੈਰਾ ਵਾਸਤੇ ਹੁੰਦਾ ਹੈ। ਨਹੀਂ ਬਸੰਤ ਹੋਣੀ ਚਾਹੀਦੀ ਹੈ। ਹਾਂ, ਨਹੀਂ ਨੁਕਸਾਨ, ਜਾਨੀ ਨੁਕਸਾਨ ਹੁੰਦਾ, ਉਹਦੀ ਵਜ੍ਹਾ ਨਹੀਂ ਹੋਣੀ ਚਾਹੀਦੀ। ਹਾਂ, ਬਾਕੀ ਹਰ ਕਿਸੇ ਦਾ ਆਪਣਾ ਡਿਸੀਜਨ ਨਹੀਂ ਆਵੇ, ਉਹਨਾਂ ਦੀ ਮਰਜ਼ੀ ਹੈ, ਹੁਕੂਮਤ ਕੀ ਕਰਦੀ ਹੈ ਕੀ ਨਹੀਂ ਕਰਦੀ। ਹੁੰਦਾ ਤਾਂ ਮਤਲਬ ਨੁਕਸਾਨ ਨਹੀਂ, ਜਿੰਨਾ ਮਰਜ਼ੀ ਤੁਸੀਂ ਸੇਫਟੀ ਕਰ ਲਓ, ਨੁਕਸਾਨ ਫਿਰ ਵੀ ਹੋਣਾ। ਬਾਕੀ ਇਹ ਵੇਖ ਰਹੇ ਹੋ ਇੱਥੇ ਕੋਈ ਦੁਬਾਰਾ ਸਜਣੀਆਂ ਦੁਕਾਨਾਂ ਗੁੱਡੀ ਡੋਰਾਂ ਨਾਲ ਕਿ ਨਹੀਂ? ਇਹ ਤਾਂ ਅੱਲਾ ਫਿਰ ਤਾਂ ਜਾਣਦਾ ਹੁਕੂਮਤ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ। ਤੁਸੀਂ ਵੈਸੇ ਚਾਹੁੰਦੇ ਹੋ ਬਸੰਤ ਹੋਣੀ ਚਾਹੀਦੀ ਕਿ ਨਹੀਂ? ਨਹੀਂ ਪਸੰਦ ਨਹੀਂ ਹੋਣੀ ਚਾਹੀਦੀ। ਨਹੀਂ। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ ਜੀ, ਚਲੋ, ਸ਼ੁਕਰੀਆ।